ਢੀਂਡਸਾ ਸਾਹਿਬ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਵਾਰ ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ, ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਇਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ, ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ, ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ, ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਸ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਸੋ ਇਹ ਬੜੀ ਡੂੰਘੀ ਚਾਲ ਆ ਅਕਾਲੀ ਦਲ ਨੂੰ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਝਿੰਜਰ ਸਾਹਿਬ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਅਕਾਲੀ ਦਲ ਦਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਪਹਿਲੀ ਵਾਰ ਨਹੀਂ ਹੋਇਆ। 103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਵਾਰ ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ, ਨਾ ਦਬਿਆ, ਨਾ ਕਦੇ ਦਫਾੜ ਹੋਇਆ। ਇਹ ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ, ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿਤੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਇਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ, ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਪਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ 'ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ, ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜ੍ਹਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ, ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਤੇ ਇੱਕ ਚੱਲਿਆ ਆਉਂਦੀ ਪਰੰਪਰਾ,
ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ ਅੰਦਰ ਬੰਦਾ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਡਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ, ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ, ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ, ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ। ਭਾਵੇਂ ਐਨਐਸਏ ਲਾਇਆ, ਭਾਵੇਂ ਐਨਐਸਏ 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ, ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ। ਪਰ ਵਿਚਾਰਧਾਰਾ ਆਪਣੀ ਅਲੱਗ-ਅਲੱਗ, ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ। ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ, ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ, ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਦੇ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ, ਪਰ ਕੀ ਉਹਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ ਇੱਕ ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹੇਗੀ, ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ CBI ਨੂੰ ਟ੍ਰਾਂਸਫਰ ਹੋ ਗਿਆ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ CBI ਨਹੀਂ ਸੀ, ਹੱਥ 'ਚ ਕੁਝ ਨਹੀਂ ਕਰ ਦਿੰਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। DGP ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ? ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਹੈ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ, ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਜਿਹੜਾ ਯੂਨੀਵਰਸਿਟੀ ਨਾਲ ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਕੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ, ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਇਹ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ-ਅਲੱਗ, ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ।
2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ। ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ। ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਦੇ ਤੁਸੀਂ ਪੁਰਾਣੇ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ। ਸੋ ਇਹ ਬੜੀ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਜੀ ਖਾਲਸਾ ਵਾ ਜੀ ਫਤਿਹ। ਝਿੰਜਰ ਸਾਹਿਬ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਅਕਾਲੀ ਦਲ ਦਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਇਹ ਪਹਿਲੀ ਵਾਰ ਨਹੀਂ ਹੋਇਆ। 103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਵਾਰ ਬਹੁਤ ਮੌਕੇ ਇੱਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ, ਨਾ ਦਬਿਆ, ਨਾ ਕਦੇ ਦਫਾੜ ਹੋਇਆ। ਇਹ ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ। ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕੀਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖ਼ਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿੰਦੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਇਸ ਵੋਟ ਤਾਂ ਫਿਰ ਹਰੇਕ ਕਰਦਾ ਕਰੇ ਤੇ ਹਰੇਕ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਜਾ ਕਰੇ, ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ, ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਪਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ 'ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜ੍ਹਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ, ਪ੍ਰਧਾਨ ਨੇ ਤਾਂ ਖੁੱਲ੍ਹੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਤੇ ਇੱਕ ਚੱਲਿਆ ਆਉਂਦੀ ਪਰੰਪਰਾ ਹੈ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ੍ਹ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ, ਅੰਦਰ ਬੰਦਾ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਢਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ, ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ, ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ। ਭਾਵੇਂ NSA ਲਾਇਆ, ਭਾਵੇਂ NSA 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ, ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ। ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ, ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹੱਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ। ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ।
2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ। ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ। ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਦੇ ਤੁਸੀਂ ਪੁਰਾਣੇ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ ਪਰ ਕੀ ਉਹਨਾਂ ਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ ਇੱਕ ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹਿ ਗਈ ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ CBI ਨੂੰ ਟ੍ਰਾਂਸਫਰ ਹੋ ਗਿਆ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ CBI ਨਹੀਂ ਸੀ, ਹੱਥ 'ਚ ਕੁਝ ਨਹੀਂ ਕਰ ਦਿੰਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। DGP ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ? ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਹੈ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਜਿਹੜੇ ਯੂਨੀਵਰਸਿਟੀ ਨਾਲ ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਇਹ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅਮਰਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ। ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ। ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਦੇ ਤੁਸੀਂ ਪੁਰਾਣੇ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਇੰਡੋਸ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਫਤਿਹ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਅਕਾਲੀ ਦਲ ਦੁਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਪਹਿਲੀ ਵਾਰ ਨਹੀਂ ਹੋਇਆ। 103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ,
ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ, ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ ਨਾ ਦਬਿਆ ਨਾ ਕਦੇ ਦਫਾੜ ਹੋਇਆ। ਇਹ ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਦੇ, ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ। ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕੀਤਾ ਹੀ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖ਼ਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿੰਦੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ, ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਾ ਕਰੇ ਤੇ ਹਰੇਕ ਜਾ ਕੇ ਅਕਾਲ ਤਖ਼ਤ, ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ, ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਪਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ 'ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ। ਪਾਰਟੀ ਨੇ ਤਾਂ, ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ, ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਤੇ ਇੱਕ ਚੱਲਿਆ ਆਉਂਦੀ ਪਰੰਪਰਾ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ, ਅੰਦਰ ਬੰਦਾ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਢਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ, ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ, ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ, ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ, ਭਾਵੇਂ NSA ਲਾਇਆ, ਭਾਵੇਂ NSA 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ-ਅਲੱਗ ਆ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ, ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ, ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ, ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ, ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ, ਪਰ ਕੀ ਉਹਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ ਇੱਕ ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹਿ ਗਈ, ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ CBI ਨੂੰ ਟ੍ਰਾਂਸਫਰ ਹੋ ਗਈ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ CBI ਨਹੀਂ ਸੀ, ਹੱਥ 'ਚ ਕੁਝ ਨਹੀਂ ਕਰ ਦਿੰਦੇ।
ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। ਡੀਜੀਪੀ ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ। ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਆ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਵੇਰਾਂ ਯੂਨੀਵਰਸਿਟੀ ਨਾਲ ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਵਾਰ ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕੀਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ, ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ। ਸੋ ਇਹ ਬੜੀ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਫਤਿਹ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਅਕਾਲੀ ਦਲ ਦੁਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਇਹ ਪਹਿਲੀ ਵਾਰ ਨਹੀਂ ਹੋਇਆ। 103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਵਾਰ ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ, ਨਾ ਦਬਿਆ, ਨਾ ਕਦੇ ਦਫਾੜ ਹੋਇਆ। ਇਹ ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕੀਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿੰਦੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ, ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਪਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ 'ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ।
ਇਹ ਕੋਈ ਵੱਖਰੀ ਨਵੀਂ ਗੱਲ ਥੋੜਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖ਼ਤ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਤੇ ਇੱਕ ਚੱਲਿਆ ਆਉਂਦੀ ਪਰੰਪਰਾ ਹੈ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅਮਰਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ ਅੰਦਰ ਬੰਦਾ ਹੈ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਡਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ, ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ, ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ, ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ, ਭਾਵੇਂ NSA ਲਾਇਆ, ਭਾਵੇਂ NSA 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ, ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹੱਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ, ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ, ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ, ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਦੇ ਤੁਸੀਂ ਪੁਰਾਣੇ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ, ਪਰ ਕੀ ਉਹਨਾਂ ਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ 1 ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹਿ ਗਈ, ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ CBI ਨੂੰ ਟ੍ਰਾਂਸਫਰ ਹੋ ਗਈ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ CBI ਨਹੀਂ ਸੀ, ਹੱਥ 'ਚ ਕੁਝ ਨਹੀਂ ਕਰ ਦਿੰਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। DGP ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ? ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਹੈ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤੁਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਜਿਹੜਾ ਯੂਨੀਵਰਸਿਟੀ ਨਾਲ ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਕੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਵਾਰ ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ, ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਦਸਵੀਂ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਇਹ ਕਹਿੰਦੇ ਨੇ, ਕਹਿੰਦੇ ਕਿ ਇਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ, ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ
ਬੈਕ ਤੇ ਹੋ ਕੇ ਖੜਦਾ। ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ-ਅਲੱਗ ਆ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ। ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ। ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਨੇ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ। ਸੋ ਇਹ ਬੜੀ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਫਤਿਹ। ਝਿੰਜਰ ਸਾਹਿਬ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਅਕਾਲੀ ਦਲ ਦਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਇਹ ਪਹਿਲੀ ਵਾਰ ਨਹੀਂ ਹੋਇਆ। 103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਵਾਰ ਬਹੁਤ ਮੌਕੇ ਇੱਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ, ਨਾ ਦਬਿਆ, ਨਾ ਕਦੇ ਦਫਾੜ ਹੋਇਆ। ਇਹ ਸਮੇਂ-ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ। ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖ਼ਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿੰਦੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ, ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ? ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਇਹ ਕਹਿੰਦੇ ਨੇ, ਕਹਿੰਦੇ ਕਿ ਇਸ ਵੋਟ ਤਾਂ ਫਿਰ ਹਰੇਕ ਕਰਦਾ ਕਰੇ ਤੇ ਹਰੇਕ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਜਾ ਕਰੇ, ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ, ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਪਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ 'ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜ੍ਹਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ, ਪ੍ਰਧਾਨ ਨੇ ਤਾਂ ਖੁੱਲ੍ਹੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ, ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਤੇ ਇੱਕ ਚੱਲਿਆ ਆਉਂਦੀ ਪਰੰਪਰਾ ਹੈ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ। ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ, ਅੰਦਰ ਬੰਦਾ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਢਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ, ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ, ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ। ਭਾਵੇਂ NSA ਲਾਇਆ, ਭਾਵੇਂ NSA 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ-ਅਲੱਗ ਆ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹੱਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ,
ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ ਹੈ। ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਦੇ ਤੁਸੀਂ ਪੁਰਾਣੇ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ ਪਰ ਕੀ ਉਹਨਾਂ ਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ ਇੱਕ ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹਿ ਗਈ ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ CBI ਨੂੰ ਟ੍ਰਾਂਸਫਰ ਹੋ ਗਿਆ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ CBI ਨਹੀਂ ਸੀ, ਹੱਥ 'ਚ ਕੁਝ ਨਹੀਂ ਕਰ ਦਿੰਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। DGP ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ? ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਹੈ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡਸਟਰੀ ਨਾਲ, ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਵਾਰ ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅਮਰਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਦੇ ਤੁਸੀਂ ਪੁਰਾਣੇ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਇੰਡੋਸ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਫਤਿਹ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਅਕਾਲੀ ਦਲ ਦੁਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਪਹਿਲੀ ਵਾਰ ਨਹੀਂ ਹੋਇਆ। 103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਵਾਰ ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ
ਪਰ ਅਕਾਲੀ ਦਲ ਨਾ ਮਰਿਆ ਨਾ ਦਬਿਆ ਨਾ ਕਦੇ ਦਫਾੜ ਹੋਇਆ। ਇਹ ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਦੇ, ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ। ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕੀਤਾ ਹੀ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖ਼ਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿੰਦੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ, ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਇਸ ਵੋਟ ਤਾਂ ਫਿਰ ਹਰੇਕ ਕਰਦਾ ਕਰੇ ਤੇ ਹਰੇਕ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਜਾ ਕਰੇ, ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ, ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਪਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ 'ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ, ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖ਼ਤ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਤੇ ਇੱਕ ਚੱਲੇ ਆਉਂਦੀ ਪਰੰਪਰਾ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ ਅੰਦਰ ਬੰਦਾ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਡਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ, ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ, ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ, ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ। ਭਾਵੇਂ ਐਨਐਸਏ ਲਾਇਆ, ਭਾਵੇਂ ਐਨਐਸਏ 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ, ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ। ਪਰ ਵਿਚਾਰਧਾਰਾ ਆਪਣੀ ਅਲੱਗ-ਅਲੱਗ, ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ। ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ, ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ, ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਦੇ ਤੁਸੀਂ ਪੁਰਾਣੀਆਂ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਉਹ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ, ਪਰ ਕੀ ਉਹਨਾਂ ਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ, 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ 1 ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹਿ ਗਈ, ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ।
16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ ਸੀਬੀਆਈ ਨੂੰ ਟ੍ਰਾਂਸਫਰ ਹੋ ਗਿਆ। ਉਹ ਤੋਂ ਬਾਅਦ ਸਾਰਾ ਕੁਝ ਕਰਨਾ ਹੀ ਸੀਬੀਆਈ ਨਹੀਂ ਸੀ, ਹੱਥ 'ਚ ਕੁਝ ਨਹੀਂ ਕਰ ਦਿੰਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। ਡੀਜੀਪੀ ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ। ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਆ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਵੇਖ ਰਹੇ ਹੋ ਯੂਨੀਵਰਸਿਟੀ ਨਾਲ ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਵਾਰ ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅਮਰਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ, ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ। ਸੋ ਇਹ ਬੜੀ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ, ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਅਕਾਲੀ ਦਲ ਦਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਇਹ ਪਹਿਲੀ ਵਾਰ ਨਹੀਂ ਹੋਇਆ। 103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਵਾਰ ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ, ਨਾ ਦਬਿਆ, ਨਾ ਕਦੇ ਦਫਾੜ ਹੋਇਆ। ਇਹ ਸਮੇਂ-ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿਤੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ, ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਪਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ।
ਬਾਅਦ ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ। ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਤੇ ਇੱਕ ਚੱਲਿਆ ਆਉਂਦੀ ਪਰੰਪਰਾ ਹੈ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅਮਰਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ ਅੰਦਰ ਬੰਦਾ ਹੈ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਡਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ, ਭਾਵੇਂ NSA ਲਾਇਆ, ਭਾਵੇਂ NSA 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ, ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ, ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ, ਪਰ ਕੀ ਉਹਨਾਂ ਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ ਇੱਕ ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹੇਗੀ, ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ CBI ਨੂੰ ਟ੍ਰਾਂਸਫਰ ਹੋ ਗਿਆ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ CBI ਨਹੀਂ ਸੀ, ਹੱਥ 'ਚ ਕੁਝ ਨਹੀਂ ਕਰ ਦਿੰਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। DGP ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ? ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਆ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਜੁੜੇ ਰਹਿਣਾ ਯੂਨੀਵਰਸਿਟੀ ਨਾਲ, ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕੀਤੇ ਕੁਝ ਨਹੀਂ ਕੀਤਾ, ਸਾਰਾ ਸੁਖਬੀਰ ਸਿੰਘ ਬਾਦਲ ਨੇ। ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਇਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ। ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ
ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ-ਅਲੱਗ ਆ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਦੇ ਤੁਸੀਂ ਪੁਰਾਣੇ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ। ਸੋ ਇਹ ਬੜੀ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਜੀ ਖਾਲਸਾ ਵਾ ਜੀ ਫਤਿਹ। ਝਿੰਜਰ ਸਾਹਿਬ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਅਕਾਲੀ ਦਲ ਦਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਇਹ ਪਹਿਲੀ ਵਾਰ ਨਹੀਂ ਹੋਇਆ। 103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਵਾਰ ਬਹੁਤ ਮੌਕੇ ਇੱਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ, ਨਾ ਦਬਿਆ, ਨਾ ਕਦੇ ਦਫਾੜ ਹੋਇਆ। ਇਹ ਸਮੇਂ-ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਸਾਹਿਬਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਦੇ, ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ। ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕੀਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖ਼ਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿੰਦੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਾ ਕਰੇ ਤੇ ਹਰੇਕ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਜਾ ਕਰੇ, ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ, ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਪਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ 'ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜ੍ਹਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ, ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਤੇ ਇੱਕ ਚੱਲਿਆ ਆਉਂਦੀ ਪਰੰਪਰਾ ਹੈ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ, ਅੰਦਰ ਬੰਦਾ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਢਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ, ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ, ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ। ਭਾਵੇਂ NSA ਲਾਇਆ, ਭਾਵੇਂ NSA 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ-ਅਲੱਗ ਆ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ।
ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ। ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਦੇ ਤੁਸੀਂ ਪੁਰਾਣੇ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ, ਪਰ ਕੀ ਉਹਨਾਂ ਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ ਇੱਕ ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹਿ ਗਈ, ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ CBI ਨੂੰ ਟ੍ਰਾਂਸਫਰ ਹੋ ਗਈ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ CBI ਨਹੀਂ ਸੀ, ਹੱਥ 'ਚ ਕੁਝ ਨਹੀਂ ਕਰ ਚਲਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। DGP ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ? ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਹੈ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਜਿਹੜੇ ਯੂਨੀਵਰਸਿਟੀ ਨਾਲ ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਹ ਤੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅਮਰਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਦੇ ਤੁਸੀਂ ਪੁਰਾਣੇ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਇੰਡੋਸ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਫਤਿਹ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਅਕਾਲੀ ਦਲ ਦੁਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਇਹ ਪਹਿਲੀ ਵਾਰ ਨਹੀਂ ਹੋਇਆ।
103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਵਾਰ ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ, ਨਾ ਦਬਿਆ, ਨਾ ਕਦੇ ਦਫਾੜ ਹੋਇਆ। ਇਹ ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਦੇ, ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ। ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖ਼ਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿੰਦੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ, ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਾ ਕਰੇ ਤੇ ਹਰੇਕ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਜਾ ਕਰੇ, ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ, ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਪਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ 'ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜ੍ਹਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ, ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ, ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖ਼ਤ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਤੇ ਇੱਕ ਚੱਲਿਆ ਆਉਂਦੀ ਪਰੰਪਰਾ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ੍ਹ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ, ਅੰਦਰ ਬੰਦਾ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਢਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ, ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ, ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ, ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ। ਭਾਵੇਂ ਐਨਐਸਏ ਲਾਇਆ, ਭਾਵੇਂ ਐਨਐਸਏ 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ, ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ। ਪਰ ਵਿਚਾਰਧਾਰਾ ਆਪਣੀ ਅਲੱਗ-ਅਲੱਗ, ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹੱਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ। ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ, ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ, ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਦੇ ਤੁਸੀਂ ਪੁਰਾਣੀਆਂ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਉਹ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ, ਪਰ ਕੀ ਉਹਨਾਂ ਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ, 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ 1 ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹੇਗੀ, ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ।
ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ ਸੀਬੀਆਈ ਨੂੰ ਟ੍ਰਾਂਸਫਰ ਹੋ ਗਿਆ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ ਸੀਬੀਆਈ ਨਹੀਂ ਸੀ, ਹੱਥ 'ਚ ਹੀ ਕੁਝ ਨਹੀਂ ਕਰ ਦਿੰਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। ਡੀਜੀਪੀ ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ। ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਹੈ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਜਿਹੜਾ ਯੂਨੀਵਰਸਿਟੀ ਨਾਲ ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਇਹ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅਮਰਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ, ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ। ਸੋ ਇਹ ਬੜੀ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਫਤਿਹ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਅਕਾਲੀ ਦਲ ਦਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਇਹ ਪਹਿਲੀ ਵਾਰ ਨਹੀਂ ਹੋਇਆ। 103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ, ਨਾ ਦਬਿਆ, ਨਾ ਕਦੇ ਦਫਾੜ ਹੋਇਆ। ਇਹ ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿੰਦੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਇਹ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ,
ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਮਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ 'ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ। ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖ਼ਤ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਤੇ ਇੱਕ ਚੱਲਿਆ ਆਉਂਦੀ ਪਰੰਪਰਾ ਹੈ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅਮਰਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ ਅੰਦਰ ਬੰਦਾ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਡਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ, ਭਾਵੇਂ ਨਸ਼ੇ ਲਾਇਆ, ਭਾਵੇਂ ਨਸ਼ੇ 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ, ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ, ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਦੇ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ, ਪਰ ਕੀ ਉਹਨਾਂ ਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ ਇੱਕ ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹੇਗੀ, ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ CBI ਨੂੰ ਟ੍ਰਾਂਸਫਰ ਹੋ ਗਿਆ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ CBI ਨਹੀਂ ਸੀ, ਹੱਥ 'ਚ ਕੁਝ ਨਹੀਂ ਕਰ ਦਿੰਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। DGP ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ? ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਹੈ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਜਿਹੜਾ ਯੂਨੀਵਰਸਿਟੀ ਨਾਲ ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਵਾਰ ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕੀਤੇ ਕੁਝ ਨਹੀਂ ਕੀਤਾ, ਸਾਰਾ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ।
ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਅਲੱਗ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਤੁਸੀਂ ਪੁਰਾਣੇ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ। ਸੋ ਇਹ ਬੜੀ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਜੀ ਖਾਲਸਾ ਜੀ ਫਤਿਹ। ਝਿੰਜਰ ਸਾਹਿਬ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਅਕਾਲੀ ਦਲ ਦਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਇਹ ਪਹਿਲੀ ਵਾਰ ਨਹੀਂ ਹੋਇਆ। 103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਵਾਰ ਬਹੁਤ ਮੌਕੇ ਇੱਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ, ਨਾ ਦਬਿਆ, ਨਾ ਕਦੇ ਦਫਾੜ ਹੋਇਆ। ਇਹ ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ। ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕੀਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖ਼ਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿੰਦੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਾ ਕਰੇ ਤੇ ਹਰੇਕ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਜਾ ਕਰੇ, ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ, ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਪਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ 'ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜ੍ਹਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ, ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਤੇ ਇੱਕ ਚੱਲਿਆ ਆਉਂਦੀ ਪਰੰਪਰਾ ਹੈ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ ਅੰਦਰ ਬੰਦਾ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਢਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ, ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ, ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ। ਭਾਵੇਂ NSA ਲਾਇਆ, ਭਾਵੇਂ NSA 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ,
ਪਰ ਵਿਚਾਰਧਾਰਾ ਆਪਣੀ ਅਲੱਗ-ਅਲੱਗ, ਜਿੱਥੇ ਅਕਾਲੀ ਦਲ ਨੂੰ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ, ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਦੇ ਤੁਸੀਂ ਪੁਰਾਣੇ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ, ਪਰ ਕੀ ਉਹਨਾਂ ਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ ਇੱਕ ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹਿ ਗਈ, ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ CBI ਨੂੰ ਟ੍ਰਾਂਸਫਰ ਹੋ ਗਈ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ CBI ਨਹੀਂ ਸੀ, ਹੱਥ 'ਚ ਕੁਝ ਨਹੀਂ ਕਰ ਦਿੰਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। DGP ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ? ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਹੈ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਜਿਹੜੇ ਯੂਨੀਵਰਸਿਟੀ ਨਾਲ ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਹ ਤੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅਮਰਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ-ਅਲੱਗ, ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਦੇ ਤੁਸੀਂ ਪੁਰਾਣੇ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਇੰਡੋਸ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਫਤਿਹ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਅਕਾਲੀ ਦਲ ਦੁਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ
ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਇਹ ਪਹਿਲੀ ਵਾਰ ਨਹੀਂ ਹੋਇਆ। 103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਵਾਰ ਬਹੁਤ ਮੌਕੇ ਇੱਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ, ਨਾ ਦਬਿਆ, ਨਾ ਕਦੇ ਦਫਾੜ ਹੋਇਆ। ਇਹ ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਦੇ, ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ। ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿੰਦੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ, ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਾ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ, ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ, ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਪਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ 'ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜ੍ਹਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ, ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ, ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਤੇ ਇੱਕ ਚੱਲਿਆ ਆਉਂਦੀ ਪਰੰਪਰਾ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ੍ਹ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ, ਅੰਦਰ ਬੰਦਾ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਢਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ, ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ, ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ, ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ। ਭਾਵੇਂ ਐਨਐਸਏ ਲਾਇਆ, ਭਾਵੇਂ ਐਨਐਸਏ 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ, ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ। ਪਰ ਵਿਚਾਰਧਾਰਾ ਆਪਣੀ ਅਲੱਗ-ਅਲੱਗ, ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹੱਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ। ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ, ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ, ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਦੇ ਤੁਸੀਂ ਪੁਰਾਣੀਆਂ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਉਹ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ, ਪਰ ਕੀ ਉਹਨਾਂ ਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ, 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ 1 ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹਿ ਗਈ, ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ।
ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ ਸੀਬੀਆਈ ਨੂੰ ਟ੍ਰਾਂਸਫਰ ਹੋ ਗਿਆ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ ਸੀਬੀਆਈ ਨਹੀਂ ਸੀ, ਹੱਥ 'ਚ ਹੀ ਕੁਝ ਨਹੀਂ ਕਰ ਦਿੰਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। ਡੀਜੀਪੀ ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ। ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਹੈ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਜਿਹੜਾ ਯੂਨੀਵਰਸਿਟੀ ਨਾਲ ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਇਹ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅਮਰਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ, ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ। ਸੋ ਇਹ ਬੜੀ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਫਤਿਹ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਅਕਾਲੀ ਦਲ ਦਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਇਹ ਪਹਿਲੀ ਵਾਰ ਨਹੀਂ ਹੋਇਆ। 103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ, ਨਾ ਦਬਿਆ, ਨਾ ਕਦੇ ਦਫਾੜ ਹੋਇਆ। ਇਹ ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿੰਦੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਇਹ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ,
ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਮਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ 'ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ। ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖ਼ਤ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਤੇ ਇੱਕ ਚੱਲਿਆ ਆਉਂਦੀ ਪਰੰਪਰਾ ਹੈ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅਮਰਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ ਅੰਦਰ ਬੰਦਾ ਹੈ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਡਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ, ਭਾਵੇਂ NSA ਲਾਇਆ, ਭਾਵੇਂ NSA 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ, ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ, ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਦੇ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ, ਪਰ ਕੀ ਉਹਨਾਂ ਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ ਇੱਕ ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹੇਗੀ, ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ CBI ਨੂੰ ਟ੍ਰਾਂਸਫਰ ਹੋ ਗਿਆ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ CBI ਨਹੀਂ ਸੀ, ਹੱਥ 'ਚ ਕੁਝ ਨਹੀਂ ਕਰ ਦਿੰਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। DGP ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ? ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਹੈ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਜਿਹੜਾ ਯੂਨੀਵਰਸਿਟੀ ਨਾਲ ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਇਹ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ
ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਨੇ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਸੋ ਇਹ ਬੜੀ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਝਿੰਜਰ ਸਾਹਿਬ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਅਕਾਲੀ ਦਲ ਦਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਪਹਿਲੀ ਵਾਰ ਨਹੀਂ ਹੋਇਆ। 103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਵਾਰ ਬਹੁਤ ਮੌਕੇ ਇੱਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ, ਨਾ ਦਬਿਆ, ਨਾ ਕਦੇ ਦਫਾੜ ਹੋਇਆ। ਇਹ ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਦੇ, ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ। ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖ਼ਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿੰਦੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਾ ਕਰੇ ਤੇ ਹਰੇਕ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਜਾ ਕਰੇ, ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ, ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਪਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ 'ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜ੍ਹਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ, ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖ਼ਤ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਤੇ ਇੱਕ ਚੱਲਿਆ ਆਉਂਦੀ ਪਰੰਪਰਾ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ ਅੰਦਰ ਬੰਦਾ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਢਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ, ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ, ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ। ਭਾਵੇਂ NSA ਲਾਇਆ, ਭਾਵੇਂ NSA 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ।
ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ ਹੈ। ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਦੇ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਉਹ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ, ਪਰ ਕੀ ਉਹਨਾਂ ਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ ਇੱਕ ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹਿ ਗਈ, ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ CBI ਨੂੰ ਟ੍ਰਾਂਸਫਰ ਹੋ ਗਿਆ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ CBI ਨਹੀਂ ਸੀ, ਹੱਥ 'ਚ ਕੁਝ ਨਹੀਂ ਕਰ ਦਿੰਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। DGP ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ? ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਹੈ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤੁਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਜਿਹੜਾ ਯੂਨੀਵਰਸਿਟੀ ਨਾਲ ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਇਹ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਾ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਇੰਡੋਸ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਫਤਿਹ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਅਕਾਲੀ ਦਲ ਦੁਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਇਹ ਪਹਿਲੀ ਵਾਰ ਨਹੀਂ ਹੋਇਆ।
103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਵਾਰ ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ, ਨਾ ਦਬਿਆ, ਨਾ ਕਦੇ ਦਫਾੜ ਹੋਇਆ। ਇਹ ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ। ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖ਼ਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿੰਦੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ, ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਇਸ ਲੋੜ ਤਾਂ ਫਿਰ ਹਰੇਕ ਕਰਦਾ ਕਰੇ ਤੇ ਹਰੇਕ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਜਾਇਆ ਕਰੇ, ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ, ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਪਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ 'ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ, ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ, ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਥੇ ਇੱਕ ਚੱਲਿਆ ਆਉਂਦੀ ਪਰੰਪਰਾ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅਮਰਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ ਅੰਦਰ ਬੰਦਾ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਢਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ, ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ, ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਫਿਰ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ, ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ। ਭਾਵੇਂ NSA ਲਾਇਆ, ਭਾਵੇਂ NSA 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ-ਅਲੱਗ ਆ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ, ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ, ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ, ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ, ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਦੇ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ, ਪਰ ਕੀ ਉਹਨਾਂ ਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ 1 ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ।
ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹਿ ਗਈ, ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ ਸੀਬੀਆਈ ਨੂੰ ਟ੍ਰਾਂਸਫਰ ਹੋ ਗਿਆ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ ਸੀਬੀਆਈ ਨਹੀਂ ਸੀ, ਹੱਥ 'ਚ ਕੁਝ ਨਹੀਂ ਕਰ ਦਿੰਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। ਡੀਜੀਪੀ ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ? ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਆ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਜੁੜੇ ਰਹਿਣਾ ਯੂਨੀਵਰਸਿਟੀ ਨਾਲ, ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਵਾਰ ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕੀਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਇਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਅਲੱਗ, ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਤੁਸੀਂ ਪੁਰਾਣੇ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ, ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਫਤਿਹ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਅਕਾਲੀ ਦਲ ਦਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਇਹ ਪਹਿਲੀ ਵਾਰ ਨਹੀਂ ਹੋਇਆ। 103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਵਾਰ ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ, ਨਾ ਦਬਿਆ, ਨਾ ਕਦੇ ਦਫਾੜ ਹੋਇਆ। ਇਹ ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ? ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕੀਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿੰਦੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ
ਮਾਫੀ ਮੰਗਦਾ। ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਾ ਕਰੇ ਤੇ ਹਰੇਕ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਜਾ ਕਰੇ, ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ, ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਮਣੇ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪੋਲਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਤੇ ਇੱਕ ਚੱਲਿਆ ਆਉਂਦੀ ਪਰੰਪਰਾ ਹੈ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ ਅੰਦਰ ਬੰਦਾ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਢਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ, ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ, ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ, ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ। ਭਾਵੇਂ NSA ਲਾਇਆ, ਭਾਵੇਂ NSA 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ, ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ। ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ, ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ, ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਦੇ ਤੁਸੀਂ ਪੁਰਾਣੇ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ, ਪਰ ਕੀ ਉਹਨਾਂ ਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ ਇੱਕ ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹਿ ਗਈ, ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ CBI ਨੂੰ ਟ੍ਰਾਂਸਫਰ ਹੋ ਗਿਆ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ CBI ਨਹੀਂ ਸੀ, ਹੱਥ 'ਚ ਕੁਝ ਨਹੀਂ ਕਰ ਚਲਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। DGP ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ? ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਹੈ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਜਿਹੜਾ ਯੂਨੀਵਰਸਿਟੀ ਨਾਲ ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਮੌਕੇ ਇੱਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ।
ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ। ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਇਹ ਕਹਿੰਦੇ ਨੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅਮਰਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ। ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ। ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ। ਸੋ ਇਹ ਬੜੀ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਝਿੰਜਰ ਸਾਹਿਬ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਅਕਾਲੀ ਦਲ ਦਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਪਹਿਲੀ ਵਾਰ ਨਹੀਂ ਹੋਇਆ। 103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਵਾਰ ਬਹੁਤ ਮੌਕੇ ਇੱਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ, ਨਾ ਦਬਿਆ, ਨਾ ਕਦੇ ਦਫਾੜ ਹੋਇਆ। ਇਹ ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ। ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿਤੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਇਹ ਕਹਿੰਦੇ ਨੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ, ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਪਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ 'ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ। ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜ੍ਹਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਤੇ ਇੱਕ ਚੱਲਿਆ ਆਉਂਦੀ ਪਰੰਪਰਾ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅਮਰਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ ਅੰਦਰ ਬੰਦਾ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਢਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ, ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ। ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ।
ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ। ਭਾਵੇਂ ਐਨਐਸਏ ਲਾਇਆ, ਭਾਵੇਂ ਐਨਐਸਏ 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ 100 ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਅਲੱਗ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ। ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ। ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਦੇ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਉਹ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ, ਪਰ ਕੀ ਉਹਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ ਇੱਕ ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹਿ ਗਈ, ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ CBI ਨੂੰ ਟ੍ਰਾਂਸਫਰ ਹੋ ਗਿਆ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ CBI ਨਹੀਂ ਸੀ, ਹੱਥ 'ਚ ਕੁਝ ਨਹੀਂ ਕਰ ਦਿੰਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। DGP ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ? ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਹੈ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਵੇਖਣਾ ਯੂਨੀਵਰਸਿਟੀ ਨਾਲ ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਕੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਜਿਵੇਂ ਸੁਖਦੇਵ ਸਿੰਘ ਢੀਂਡ ਸਾਹਿਬ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਇਹ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਾ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਅਲੱਗ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ। ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ।
ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਫਤਿਹ। ਝਿੰਜਰ ਸਾਹਿਬ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਅਕਾਲੀ ਦਲ ਦਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਇਹ ਪਹਿਲੀ ਵਾਰ ਨਹੀਂ ਹੋਇਆ। 103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਮੌਕੇ ਇੱਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ, ਨਾ ਦਬਿਆ, ਨਾ ਕਦੇ ਦਫਾੜ ਹੋਇਆ। ਇਹ ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ। ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖ਼ਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿੰਦੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ, ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ? ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਇਸ ਲੋੜ ਤਾਂ ਫਿਰ ਹਰੇਕ ਕਰਦਾ ਕਰੇ ਤੇ ਹਰੇਕ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਜਾਇਆ ਕਰੇ, ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ, ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਪਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ 'ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜ੍ਹਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ, ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ, ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਥੇ ਇੱਕ ਚੱਲਿਆ ਆਉਂਦੀ ਪਰੰਪਰਾ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅਮਰਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ, ਅੰਦਰ ਬੰਦਾ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਡਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ, ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ, ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ, ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ। ਭਾਵੇਂ NSA ਲਾਇਆ, ਭਾਵੇਂ NSA 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ-ਅਲੱਗ ਆ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ, ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ, ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ, ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ, ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਦੇ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ
ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ, ਪਰ ਕੀ ਉਹਨਾਂ ਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ ਇੱਕ ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹਿ ਗਈ, ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ ਸੀਬੀਆਈ ਨੂੰ ਟ੍ਰਾਂਸਫਰ ਹੋ ਗਿਆ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ ਸੀਬੀਆਈ ਨਹੀਂ ਸੀ, ਹੱਥ 'ਚ ਕੁਝ ਨਹੀਂ ਕਰ ਦਿੰਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। ਡੀਜੀਪੀ ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ? ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਆ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਜਿਹੜਾ ਯੂਨੀਵਰਸਿਟੀ ਨਾਲ ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਵਾਰ ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕੀਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਇਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਅਲੱਗ, ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਤੁਸੀਂ ਪੁਰਾਣੇ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ, ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ। ਸੋ ਇਹ ਬੜੀ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਫਤਿਹ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਅਕਾਲੀ ਦਲ ਦਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਇਹ ਪਹਿਲੀ ਵਾਰ ਨਹੀਂ ਹੋਇਆ। 103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਵਾਰ ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ, ਨਾ ਦਬਿਆ, ਨਾ ਕਦੇ ਦਫਾੜ ਹੋਇਆ। ਇਹ ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ? ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕੀਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖਤ ਸਾਹਿਬ ਪਹੁੰਚਿਆ,
ਉਹਨਾਂ ਦਾ ਸਪਸ਼ਟ ਹੀ कहते ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਇਹ ਕਹਿੰਦੇ ਨੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਾ ਕਰੇ ਤੇ ਹਰੇਕ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਜਾ ਕਰੇ, ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ, ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਪਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ 'ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ। ਪਾਰਟੀ ਨੇ ਤਾਂ, ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਤੇ ਇੱਕ ਚੱਲਿਆ ਆਉਂਦੀ ਪਰੰਪਰਾ ਹੈ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ, ਅੰਦਰ ਬੰਦਾ ਹੈ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਢਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ, ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ, ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ, ਭਾਵੇਂ NSA ਲਾਇਆ, ਭਾਵੇਂ NSA 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ, ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ, ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ, ਪਰ ਕੀ ਉਹਨਾਂ ਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ ਇੱਕ ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹਿ ਗਈ, ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ CBI ਨੂੰ ਟ੍ਰਾਂਸਫਰ ਹੋ ਗਿਆ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ CBI ਨਹੀਂ ਸੀ, ਹੱਥ 'ਚ ਕੁਝ ਨਹੀਂ ਕਰ ਚਲਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। DGP ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ? ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਹੈ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਜਿਹੜਾ ਯੂਨੀਵਰਸਿਟੀ ਨਾਲ ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਮੌਕੇ ਇੱਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ।
ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ, ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ, ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਹ ਤੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅਮਰਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ, ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ ਲੱਗਾ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਦੇ ਤੁਸੀਂ ਪੁਰਾਣੇ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ, ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਸੋ ਇਹ ਬੜੀ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਝਿੰਜਰ ਸਾਹਿਬ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਅਕਾਲੀ ਦਲ ਦਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਇਹ ਪਹਿਲੀ ਵਾਰ ਨਹੀਂ ਹੋਇਆ। 103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਵਾਰ ਬਹੁਤ ਮੌਕੇ ਇੱਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ, ਨਾ ਦਬਿਆ, ਨਾ ਕਦੇ ਦਫਾੜ ਹੋਇਆ। ਇਹ ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ, ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿੰਦੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ, ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਪਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ 'ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ, ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜ੍ਹਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ, ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਤੇ ਇੱਕ ਚੱਲੇ ਆਉਂਦੀ ਪਰੰਪਰਾ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅਮਰਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ,
ਉਹ ਬੰਦੀ ਸਿੰਘ ਨੇ ਉਹਨਾਂ ਦਾ 30-32 ਸਾਲ ਦਾ ਜੀਵਨ ਹੈ ਅੰਦਰ ਬੰਦਾ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਢਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ, ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ, ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ। ਭਾਵੇਂ ਐਨਐਸਏ ਲਾਇਆ, ਭਾਵੇਂ ਐਨਐਸਏ 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ-ਅਲੱਗ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ, ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ। ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ, ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ। ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ, ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਦੇ ਤੁਸੀਂ ਪੁਰਾਣੀਆਂ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਉਹ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ, ਪਰ ਕੀ ਉਹਨਾਂ ਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ ਇੱਕ ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹਿ ਗਈ, ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ CBI ਨੂੰ ਟ੍ਰਾਂਸਫਰ ਹੋ ਗਿਆ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ CBI ਨਹੀਂ ਸੀ, ਹੱਥ 'ਚ ਕੁਝ ਨਹੀਂ ਕਰ ਦਿੰਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। DGP ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ? ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਹੈ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤੁਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਜਿਹੜਾ ਯੂਨੀਵਰਸਿਟੀ ਨਾਲ ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਕੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ, ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਇਹ ਕਹਿੰਦੇ ਨੇ, ਕਹਿੰਦੇ ਕਿ ਐਸ ਵੋਟ ਤਾਂ ਫਿਰ ਹਰੇਕ ਕਰਦਾ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ, ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ, ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ, ਪਰ ਵਿਚਾਰਧਾਰਾ ਆਪਣੀ ਅਲੱਗ-ਅਲੱਗ। ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ। ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਉਹਨਾਂ ਤੁਸੀਂ ਪੁਰਾਣੀਆਂ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਵਾਲੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ।
ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਝਿੰਜਰ ਸਾਹਿਬ ਮੌਜੂਦ ਨੇ। ਝਿੰਜਰ ਸਾਹਿਬ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਫਤਿਹ। ਝਿੰਜਰ ਸਾਹਿਬ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਪਹਿਲੀ ਗੱਲ ਤਾਂ ਇਹ ਕਿ ਜੇ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਅਕਾਲੀ ਦਲ ਦਫਾੜ ਜਾਂ ਅਕਾਲੀ ਦਲ ਦੇ ਵਿੱਚ ਬਾਗੀ ਜਾਂ ਅਕਾਲੀ ਦਲ ਦੇ ਆਗੂਆਂ ਨੇ ਬਾਹਰ ਹੋ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਇਹ ਪਹਿਲੀ ਵਾਰ ਨਹੀਂ ਹੋਇਆ। 103 ਸਾਲ ਦਾ ਜੇ ਤੁਸੀਂ ਇਤਿਹਾਸ ਵਿੱਚ ਜਾਓਗੇ, ਬਹੁਤ ਮੌਕੇ ਇੱਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਦਫਾੜ ਹੋ ਗਿਆ, ਅਕਾਲੀ ਦਲ ਕਮਜ਼ੋਰ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ। ਬਹੁਤ ਵਾਰ ਹੋਇਆ, ਪਰ ਅਕਾਲੀ ਦਲ ਨਾ ਮਰਿਆ, ਨਾ ਦਬਿਆ, ਨਾ ਕਦੇ ਦਫਾੜ ਹੋਇਆ। ਇਹ ਸਮੇਂ ਦੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਵੀ ਕੁਝ ਆਗੂਆਂ ਵੱਲੋਂ ਪਾਰਟੀ ਨੂੰ, ਹਾਲਾਂਕਿ ਉਹ ਕਹਿੰਦੇ ਨੇ ਕਿ ਸੁਧਾਰ ਲਹਿਰ, ਪਰ ਮੈਂ ਸਮਝਦਾ ਕਿ ਨਿਘਾਰ ਲਹਿਰ ਚਲਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਕੀ ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਲੀਡਰਸ਼ਿਪ ਨੇ, ਇਹ ਸਾਰੇ ਜੋ ਆਗੂ ਗਏ ਨੇ, ਬਹੁਤ ਮਾਣ ਦਿੱਤਾ। ਸਰਕਾਰ ਦੇ ਵਿੱਚ ਸਾਰਾ ਕੁਝ ਮੂਹਰੇ ਹੋ ਕੇ ਆਨੰਦ ਮਾਣਿਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ। ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਹੁਣ ਮਾਮਲਾ ਅਕਾਲ ਤਖ਼ਤ ਸਾਹਿਬ ਪਹੁੰਚਿਆ, ਉਹਨਾਂ ਦਾ ਸਪਸ਼ਟ ਹੀ ਕਹਿੰਦੇ ਆ ਕਿ ਜੋ ਸਰਕਾਰ ਨੇ ਕੀਤਾ, ਪਾਰਟੀ ਨੇ ਕੀਤਾ, ਜਾਣ ਕੇ ਕੀਤਾ, ਅਣਜਾਣਪਣੇ 'ਚ ਹੋਇਆ, ਜੋ ਵੀ ਹੋਇਆ, ਮੈਂ ਸਾਰਾ ਕੁਝ ਪੰਥ ਤੋਂ, ਗੁਰੂ ਤੋਂ, ਸੰਗਤ ਤੋਂ ਝੋਲੀ ਪਾਉਣਾ ਤੇ ਮਾਫੀ ਮੰਗਦਾ। ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਊਗਾ ਮੇਰੇ ਸਿਰ ਮੱਥੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ? ਕੀ ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਇਸ ਲੋੜ ਤਾਂ ਫਿਰ ਹਰੇਕ ਕਰਦਾ ਕਰੇ ਤੇ ਹਰੇਕ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਜਾਇਆ ਕਰੇ, ਕਹਿੰਦੇ ਇਹ ਇੰਨਾ ਨਹੀਂ ਹੈ। ਨਹੀਂ, ਇਦਾਂ ਗੱਲ ਨਹੀਂ ਹੁੰਦੀ। ਇੱਕ ਵਿਧਾਨ ਤਾਂ ਬਣਿਆ ਵਾ ਹੈ ਨਾ, ਆਖਰਕਾਰ ਨੂੰ ਗਲਤੀਆਂ ਕੋਈ ਜਾਣ ਕੇ ਨਹੀਂ ਹੁੰਦੀਆਂ, ਅਣਜਾਣਪਣੇ 'ਚ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਾਅਦ 'ਚੋਂ ਗਲਤੀ ਦਾ ਪਰਚਾਤਾਪ ਵੀ ਹੁੰਦਾ ਤੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ। ਇਹ ਕੋਈ ਵੱਖਰੀ ਨਵੀਂ ਗੱਲ ਥੋੜ੍ਹਾ ਹੋ ਰਹੀ ਆ। ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਭੁੱਲਾਂ ਹੋ ਵੀ ਜਾਂਦੀਆਂ ਨੇ ਤੇ ਭੁੱਲਾਂ ਬਖਸ਼ਾਈਆਂ ਵੀ ਜਾਂਦੀਆਂ ਨੇ, ਪਰ ਗੱਲ ਇਹ ਆ ਵੀ ਬੰਦਾ ਮੰਨੇ। ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ, ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ, ਮੈਂ ਸਾਰਾ ਕੁਝ ਝੋਲੀ ਪਾਉਣਾ। ਸੋ ਹੁਣ ਇਹਦੇ ਗਾਂਹ ਤਾਂ ਹੁਣ ਜੋ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਹੈ, ਜੋ ਉਹਨਾਂ ਦਾ ਉੱਥੇ ਇੱਕ ਚੱਲਿਆ ਆਉਂਦੀ ਪਰੰਪਰਾ, ਉਹਦੇ ਤਹਿਤ ਜੋ ਵੀ ਸਜ਼ਾ ਲਾਉਣਗੇ ਉਹ ਸਾਰਿਆਂ ਨੂੰ ਮੰਨਣੀ ਪੈਣੀ ਹੈ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਅਕਾਲੀ ਦਲ ਇੱਕ ਬੈਕ ਤੇ ਹੋ ਕੇ ਖੜਦਾ, ਪਰ ਕੱਲ ਦੀ ਜੋ ਇੱਕ ਕਾਨਫਰੰਸ ਹੋਈ ਆ ਬਾਬਾ ਬਕਾਲਾ ਦੇ ਵਿੱਚ, ਉੱਥੇ ਅਮਰਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ। ਸੋ ਮੈਂ ਸਮਝਦਾ ਕਿ ਕਈ ਜਿਹੜੇ ਆਗੂ ਨੇ ਨਾ, ਜਿਹੜੇ ਜਿਵੇਂ ਭਾਈ ਤੁਸੀਂ ਗੱਲ ਕਰ ਰਹੇ ਹੋ ਗੁਰਦੀਪ ਸਿੰਘ ਖੇੜਾ ਜੀ ਮੇਨ ਬੋਲੇ ਨੇ, ਉਹ ਬੰਦੀ ਸਿੰਘ ਨੇ, ਉਹਨਾਂ ਦਾ 30-32 ਸਾਲ ਦਾ ਜੀਵਨ ਹੈ, ਅੰਦਰ ਬੰਦਾ। ਸੋ ਜੋ ਉਹਨਾਂ ਨੇ ਪਿੰਡੇ ਨਾਲ ਹੰਡਾਇਆ, ਜੋ ਉਹਨਾਂ ਨੇ ਵਧੀਕੀਆਂ ਹੋਈਆਂ, ਜਾਂ ਉਹਨਾਂ ਨੂੰ ਜੋ ਗਲਤ ਲੱਗਿਆ, ਉਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ, ਤੇ ਉਹ ਵਿਚਾਰ ਕਈ ਵਾਰੀ ਸੱਚੇ ਵਿਚਾਰ ਵੀ ਕੌੜੇ ਵੀ ਹੁੰਦੇ ਨੇ। ਸੋ ਅਕਾਲੀ ਦਲ ਜੋ ਧੱਕਾ ਅੰਮ੍ਰਿਤਪਾਲ ਸਿੰਘ ਨਾਲ ਹੋਇਆ, ਉਹਦੇ ਖਿਲਾਫ ਅਕਾਲੀ ਦਲ ਨੇ ਆਵਾਜ਼ ਚੱਕੀ। ਭਾਵੇਂ NSA ਲਾਇਆ, ਭਾਵੇਂ NSA 'ਚ ਦੁਆਰਾ ਸਾਲ ਬਾਅਦ ਵਾਧਾ ਕਰਿਆ, ਭਾਵੇਂ ਸਹੁੰ ਚੁਕਾਉਣ ਦਾ ਮੁੱਦਾ ਹੋਵੇ, ਭਾਵੇਂ ਕਿ ਅਸੀਂ ਖਿਲਾਫ ਚੋਣ ਵੀ ਲੜੇ, ਜਿੱਥੇ ਗੱਲ ਧੱਕੇ ਦੀ ਉੱਥੇ ਅਕਾਲੀ ਦਲ ਖੜਦਾ। ਪਰ ਵਿਚਾਰਧਾਰਾ ਆਪਣੀ ਅਲੱਗ-ਅਲੱਗ ਆ, ਜਿੱਥੇ ਅਕਾਲੀ ਦਲ ਕੁਝ ਗਲਤ ਲੱਗਦਾ ਉਹਦੇ ਲਈ ਬੋਲਣਾ ਅਕਾਲੀ ਦਲ ਦਾ ਫਰਜ਼ ਬਣਦਾ। ਸ਼੍ਰੋਮਣੀ ਅਕਾਲੀ ਦਲ ਦੇ ਕੀ ਤਹਈਏ ਰਹਿਣਗੇ ਕਿ ਦੁਬਾਰਾ ਤੋਂ ਸਰਜੀਤ ਕੀਤਾ ਜਾਵੇ, ਅਕਾਲੀ ਦਲ ਦੁਬਾਰਾ ਤੋਂ ਮੁੜ ਤੋਂ ਪੰਜਾਬੀਆਂ ਦੀ ਪਾਰਟੀ ਫਿਰ ਉਸੇ ਚੜ੍ਹਦੀ ਕਲਾ ਦੇ ਵਿੱਚ ਰਹੇ? ਅਕਾਲੀ ਦਲ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਪਾਰਟੀਆਂ ਦੇ ਵਿੱਚ ਕਦੇ ਹਾਰ ਕੇ ਕਦੇ ਜਿੱਤ ਕੇ ਸਾਰਾ ਕੁਝ ਚੱਲਦਾ ਰਹਿੰਦਾ, ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਜਿੱਤਾਂਗੇ ਵੀ ਤੇ ਫਕਰ ਨਾਲ ਜਿੱਤਾਂਗੇ, ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵੀ ਤੁਸੀਂ ਦੇਖੋਗੇ। 2015 ਦੀ ਬੇਅਦਬੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ, ਦੁਬਾਰਾ ਤੋਂ ਫੇਰ ਉਹ ਮੁੱਦਾ ਖੜਾ ਹੋਇਆਗਾ। ਵੱਖ-ਵੱਖ ਜਿਹੜੇ ਉਸ ਵਕਤ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਉਹਨਾਂ ਨੇ ਇੰਟਰਵਿਊਆਂ ਦਿੱਤੀਆਂ ਨੇ, ਵੱਖ-ਵੱਖ ਕਥਾਵਾਚਕ ਸਾਹਮਣੇ ਆਏ ਨੇ, ਖਾਸ ਕਰਕੇ ਪ੍ਰਦੀਪ ਕਲੇਰ ਦਾ ਸਾਹਮਣੇ ਆਉਣਾ ਤੇ SIT ਦੇ ਮੁਖੀ ਖੱਟੜਾ ਦਾ ਸਾਹਮਣੇ ਆਉਣਾ। ਯਾਰ SI ਦੇ ਮੁਖੀ, ਜਿਹੜੇ SIT ਦੇ ਮੁਖੀ ਨੇ ਜਿਹੜੇ ਖੱਟੜਾ ਸਾਹਿਬ, ਉਹਨਾਂ ਦੇ ਤੁਸੀਂ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਓ ਤੇ ਹੁਣ ਨੇ ਕੱਢ ਕੇ ਦੇਖ ਲਓ। ਹੁਣ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਜਿਹੜਾ ਉਹ ਹੁਣ ਸਾਰੇ ਬਿਆਨ ਤੋਂ ਪਲਟ ਗਏ। ਹਾਲਾਂਕਿ ਪਹਿਲੇ ਇੰਟਰਵਿਊ 'ਚ ਆਮ ਮੰਨਦੇ ਨੇ ਕਿ ਸਰਕਾਰ ਨੇ ਸਖਤ ਮੈਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰਹੀ ਗੱਲ ਪ੍ਰਦੀਪ ਕਲੇਰ ਦੀ, ਉਹਨੂੰ ਕਿਵੇਂ ਪੇਸ਼ ਕੀਤਾ ਗਿਆ, ਇੱਕ ਸਕ੍ਰਿਪਟ ਰਾਹੀਂ ਕਿਵੇਂ ਬਾਹਰ ਲਿਆਂਦਾ ਗਿਆ, ਕਿਵੇਂ ਉਹ ਸਰਿਆਮ
ਸਰਕਾਰਾਂ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣੀਆਂ, ਪਰ ਕੀ ਉਹਨੇ ਕਾਰਵਾਈਆਂ ਕੀਤੀਆਂ? ਉਹਨਾਂ ਦਾ ਹਾਲ ਤੱਕ ਗ੍ਰਿਫਤਾਰੀ ਨਹੀਂ ਪਾਈ। 4 ਪਰਚੇ ਹੋਏ ਤੇ ਗ੍ਰਿਫਤਾਰੀ 3 ਪਰਚੇ ਹੋਏ ਤੇ ਗ੍ਰਿਫਤਾਰੀ ਹੁੰਦੀ ਹੈ ਇੱਕ ਦੇ ਵਿੱਚ, ਥਾਣੇ 'ਚ ਬੁਲਾ ਕੇ ਮੋੜ ਦਿੱਤਾ ਜਾਂਦਾ। ਸੋ ਇਹ ਬੜੀ ਇੱਕ ਡੂੰਘੀ ਚਾਲ ਆ ਅਕਾਲੀ ਦਲ ਨੂੰ ਢਾਹ ਲਾਉਣ ਦੀ। ਕਿਉਂਕਿ ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹਿ ਗਈ, ਪਰ ਅਕਾਲੀ ਦਲ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਨਾਲ ਨਾਲ ਇੱਕ ਸਿੱਖਾਂ ਦੀ ਪਾਰਟੀ ਸੀ, ਪਰ ਬੇਅਦਬੀ ਕਿਉਂ ਹੋਈ ਉਸ ਰਾਜ ਦੇ ਵਿੱਚ? ਇਸ ਗੱਲ ਦਾ ਦੁੱਖ ਹਮੇਸ਼ਾ ਰਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀ ਹੋ ਜਾਣੀ ਇੱਕ ਮੰਦਭਾਗੀ ਘਟਨਾ ਹੈ। 16 ਦਿਨ ਬਾਅਦ ਕੇਸ ਰੌਲਾ ਜਦੋਂ ਪਿਆ ਤਾਂ ਸੀਬੀਆਈ ਨੂੰ ਟ੍ਰਾਂਸਫਰ ਹੋ ਗਿਆ। ਉਸ ਤੋਂ ਬਾਅਦ ਸਾਰਾ ਕੁਝ ਕਰਨਾ ਹੀ ਸੀਬੀਆਈ ਨਹੀਂ ਸੀ, ਹੱਥ 'ਚ ਕੁਝ ਨਹੀਂ ਕਰ ਦਿੰਦੇ। ਪਰ ਮੈਂ ਸਮਝਦਾ ਕਿ ਸੋਚਣ ਦੀ ਗੱਲ ਇਹ ਆ ਕਿ ਇਹ ਬੇਅਦਬੀਆਂ ਕਿਹਨੇ ਕਰਵਾਈਆਂ ਤੇ ਇਹ ਬੇਅਦਬੀਆਂ ਕਰਾਉਣ ਪਿੱਛੇ ਮਕਸਦ ਕੀ ਸੀ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗਹਿਰੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ। ਡੀਜੀਪੀ ਸਮੇਤ ਸੈਣੀ ਨੂੰ ਲਾਉਣਾ ਜਾਂ ਇਜ਼ਹਾਰਾਂ ਵਰਗਿਆਂ ਨੂੰ ਟਿਕਟਾਂ ਦੇਣੀਆਂ, ਅਫਸੋਸ ਹੈ ਇਸ ਗੱਲ ਦਾ? ਉਸ ਗੱਲ ਦਾ ਤਾਂ ਅਫਸੋਸ ਸਾਰੀ ਪਾਰਟੀ ਮੰਨਦੀ ਆ ਕਿ ਭਾਵੇਂ ਉਹ ਜਿਸ ਸੰਦਰਭ 'ਚ ਲੱਗੇ ਉਹ ਨਹੀਂ ਲੱਗਣੇ ਚਾਹੀਦੇ ਸੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਸਰਬਜੀਤ ਸਿੰਘ ਝਿੰਜਰ ਹੋਰਾਂ ਦੇ ਨਾਲ ਖੜੇ ਹੋਏ ਸੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੁਸੀਂ ਜਿਹੜਾ ਯੂਨੀਵਰਸਿਟੀ ਨਾਲ ਲਗਾਤਾਰ ਇਹ ਚਰਚਾ ਹੁੰਦੀ ਰਹੇਗੀ। ਝਿੰਜਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ, ਸ਼੍ਰੋਮਣੀ ਅਕਾਲੀ ਦਲ ਦਾ ਵੰਡੇ ਜਾਣਾ, ਬਾਗੀ ਧੜੇ ਦੇ ਵੱਲੋਂ ਅਲੱਗ ਤੋਂ ਕਾਨਫਰੰਸਾਂ ਕੀਤੀਆਂ ਜਾਣੀਆਂ? ਬਹੁਤ ਮੌਕੇ ਇਦਾਂ ਦੇ ਆਏ ਨੇ ਜਦੋਂ ਅਕਾਲੀ ਦਲ ਇਹ ਲੱਗਦਾ ਸੀ ਕਿ ਅਕਾਲੀ ਦਲ ਟੁੱਟ ਗਿਆ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਪਰ ਉਹਦੇ 'ਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਲੱਗਦਾ ਵੀ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਹਾਡੇ ਸੀਨੀਅਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਅਫਸੋਸ ਹੁੰਦਾ, ਕਹਿੰਦੇ ਮਗਰਲੀ ਉਮਰ ਆ ਕੇ ਦੁਬਾਰਾ ਤੋਂ ਅਕਾਲੀ ਦਲ ਖੜਾ ਕਰ ਰਹੇ ਆ। ਸਰਕਾਰ ਦੇ ਫੈਸਲਿਆਂ ਤੇ ਪਾਰਟੀ ਫੈਸਲਿਆਂ ਦੇ ਵਿੱਚ ਮੈਂ ਸਮਝਦਾ ਕਿ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਅੱਜ ਸਾਰਾ ਕੁਝ ਕਹਿੰਦੇ ਜੀ ਅਸੀਂ ਤਾਂ ਕਿਤੇ ਕੁਝ ਨਹੀਂ ਕੀਤਾ, ਸਾਰਾ ਸੁਖਬੀਰ ਸਿੰਘ ਬਾਦਲ ਨੇ। ਲੱਗਦਾ ਵੀ ਉਹ ਜਾਇਜ਼ ਆ ਜੋ ਮਾਫੀ ਮੰਗੀ ਆ, ਜਾਂ ਕਥਾਵਾਚਕ ਜਾਂ ਸਿੱਖ ਪ੍ਰਚਾਰਕ ਹੀ ਕਹਿੰਦੇ ਨੇ, ਕਹਿੰਦੇ ਕਿ ਇਸ ਵੋਟ ਤਾਂ ਫਿਰ ਹਰੇਕ ਕਰਦਿਆ ਕਰੇ ਤੇ ਹਰੇਕ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕਰੇ। ਕਹਿੰਦੇ ਭੁੱਲ ਬਖਸ਼ਾਉਣੀ ਤੇ ਗੁਰੂ ਤੇ ਸੰਗਤ ਵੱਲੋਂ ਮਾਫ ਕਰਨਾ ਤਾਂ ਸਿੱਖੀ ਦਾ ਕਨਸੈਪਟ ਹੈ ਤੇ ਉਹ ਜੋ ਵੀ ਹੁਣ ਮੈਂ ਸਮਝਦਾ ਕਿ ਸਬੱਬ ਬਣਿਆ, ਪਾਰਟੀ ਨੇ ਤਾਂ ਪ੍ਰਧਾਨ ਨੇ ਤਾਂ ਖੁੱਲੇ ਦਿਲ ਨਾਲ ਇਹ ਗੱਲ ਕਹਿਤੀ ਕਿ ਜਾਣੇ ਅਣਜਾਣੇ ਜੋ ਵੀ ਭਾਈ ਹੋਇਆ ਮੈਂ ਸਾਰਾ ਕੁਝ ਝੋਲੀ ਪਾਉਣਾ। ਅਮਰਪਾਲ ਸਿੰਘ ਦੀ